SSP ਆਪਰੇਸ਼ਨ ਨਹੀਂ ਜਿਹੜਾ SSP ਆਪਰੇਸ਼ਨ ਸਾਡਾ ਉਹ ਆਂਦਾ ਵੀ 1300 ਤੋਂ ਘੱਟ ਨਹੀਂ ਦੇਣ ਦਿੰਦਾ ਪਰਚਾ, ਜਾਂ ਆਂਦਾ ਵੀ ਦਿਓ ਹੀ ਨਾ 9 ਬੀਜ ਲਿਆਓ ਤੇ ਜਾਂ 1300 ਗ੍ਰਾਮ ਦਾ ਦਿਓ, ਪਰਚਾ ਘੱਟ ਨਹੀਂ ਦੇਣਾ। ਪਰਚੀ ਲੱਗਦੀ ਹੀ ਉਹ ਪਰਚੀ ਲੱਗਣੀ ਹੈ, ਜੇ ਤੇ ਭਰ ਝਾੜ ਚੁੱਕ ਲੈਣਾ ਵਾ ਤੇ ਮੈਂ ਉਹਨਾਂ ਨੂੰ ਹਾਂ ਕਰ ਲੈਣਾ ਵਾ। ਜੇ 2 ਲੱਖ ਰੁਪਈਆ ਹੁਣ ਮੈਂ ਕਿੱਥੋਂ ਦਿਆਂ, ਮੈਨੂੰ ਦੱਸੋ। ਛੋਟਾ ਕਰਾ ਲਾ ਜਿਵੇਂ ਆਂਦੇ ਕਿ ਨਹੀਂ, ਉਹ 10-11 ਗ੍ਰਾਮ ਦਾ ਕਰਾ ਲਾ। ਇਹ ਆ ਵੀ 9 ਸੀ ਕੱਚੀ ਜਿਹੜੀ ਮਤਲਬ ਵੀ 1200 ਤੋਂ ਵੀ ਥੱਲੇ ਆ ਜਾਊਗੀ। ਮੈਂ ਉਧਰੋਂ ਇਹ ਵੀ ਪੁੱਛ ਲਿਆ ਵੀ ਤੈਨੂੰ ਕੋਈ 9-20 ਦਾ ਦੇ ਦਿਓ, 9 ਸੀ ਦਾ ਨਾਂ ਦਿਆ ਜਿਵੇਂ ਮੌਲਵੀ ਦਾ ਪੁੱਤ ਹੈ ਤੇ ਜਨਾਬ ਅੱਛੀ ਆ। ਡਾਇਰੈਕਟ ਵੀ ਸਾਹਿਬ ਨੂੰ ਕੱਲ ਉਹਨੇ ਸਾਹਿਬ ਨਾਲ ਵੀ ਹੋਈ ਹੈ ਮੇਰੀ ਗੱਲ। ਹੁਣ RPO ਦਾ ਰੌਲਾ ਬਣਿਆ ਜਾਏਗਾ ਤੇ ਫਿਰ ਕਿੱਥੇ ਲੱਗਾਂਗੇ। ਪਰ ਇਹ ਤੇ IG ਦੇ ਹੱਥ ਦਾ ਵਾ, ਇਹਨੂੰ ਭੈਣ ਚੋ ਜਦੋਂ ਬਦਲਣਾ ਉਹਨੇ ਆਪ ਹੀ ਬਦਲ ਕਿੱਥੇ ਲਾਣਾ। ਨਹੀਂ ਇਹ ਤੇ 30,000 ਰੁਪਏ ਦੇ ਪੈਸੇ ਕਹੇ ਤੇ ਮੈਂ ਨਾ ਲੈਣਾ ਵਾ, ਉਹ ਹਜ਼ਾਰ ਤੋਂ ਉੱਤੇ ਦੇਣਾ ਹੀ ਉਹਨਾਂ ਨੇ। 9B ਦਾ ਪਰਚਾ, 9B ਦਾ ਪਰਚਾ ਤੇ ਪਰਚੀ ਇੱਕ ਲੱਗਣੀ ਉਹ 50 ਤੇ ਮੈਂ ਉਹਨਾਂ ਨੂੰ ਪੁੱਛਿਆ ਨਾ ਵੀ ਨਹੀਂ ਮੰਨਦੇ ਹੋ 50, ਉਹ ਤੈਨੂੰ ਪਤਾ ਹੀ ਹੁਣ ਪੁੱਛਦੀ ਵੀ ਜਿਹਨੂੰ ਮਰਜ਼ੀ ਆਵਾਜ਼ ਪੁੱਛ ਕੇ ਵੇਖ ਲਾ, ਉਹ ਪਰਚੀ ਵਾਲਾ ਹੀ ਖਾਤਾ ਵਾ, ਪਰਚੀ ਤੋਂ ਥੱਲੇ ਨਹੀਂ ਗੱਲ ਕਰਦੇ ਉਹ। ਚੈੱਕ ਕਰਵਾ ਕੇ ਮੈਨੂੰ FIR ਦੀ ਕਾਪੀ ਸੈਂਡ ਕਰ ਦੇ, ਤੇਰੇ ਅਕਾਊਂਟ 'ਚ ਉਸੇ ਟਾਈਮ ਪੈਸੇ ਆ ਜਾਂਦੇ। ਗੱਲ ਖਤਮ। ਫੋਨ 'ਚ ਨਹੀਂ ਕੋਈ ਜਾਮਣ ਦੇ ਪੂਰੀ ਸਿਟੀ ਲੁੱਟ ਕੇ ਖਾ ਗਿਆ ਵਾ। ਡੇਢ ਉਹ ਤੇ 2 ਆਂਦੇ ਆ, ਲੇਕਿਨ ਮੈਂ ਕਹਿੰਦਾ ਨਹੀਂ ਡੇਢ, ਸਾਨੂੰ 100-200 ਨਾਲ ਕਿਹੜਾ ਫੁੱਲ ਲੱਗ ਜਾਣਾ। मैं शुजात खान गल करता हूँ। ਸ਼ੁਦਾਲ ਭਾਈ WhatsApp ਦਾ ਮੋਬਾਈਲ ਨਹੀਂ ਹੈ ਮੇਰੇ ਕੋਲ। कल हम तू ना करें या करें 1100 ਗ੍ਰਾਮ ਦਾ ਪਰਚਾ ਤੇ ਲੱਖ ਰੁਪਈਆ ਕਹਿੰਦਾ ਦੇ ਦੇ। 1250 ग्राम की दे दे, ओदी भी जल्दी जमानत हो जाती। ਤੇ ਇਸੇ ਚੀਜ਼ ਦੇ ਤੇ ਪੈਸੇ ਦੇਣੇ, ਹੋਰ ਕਾਹਦੇ ਪੈਸੇ ਦੇਣੇ। ठीक हो गया, 2 करते ਸਾਰਿਆਂ ਨੇ ਚੰਗਾ ਵੀ ਪੂਨਾ ਸਾਈਡ ਦੇ 5000 ਲੈ ਗਏ। ਜਿਹੜੇ ਤੁਸੀਂ ਥਾਣਿਆਂ ਦੇ ਵਿੱਚ SHO ਤਾਇਨਾਤ ਕੀਤੇ ਹੋਏ ਆ, ਜਿਹੜੇ SHOਆਂ ਨੇ ਗਨਮੈਨ ਰੱਖੇ ਹੋਏ ਆ, ਜਿਹੜੇ SHOਆਂ ਨੇ ਪ੍ਰਾਈਵੇਟ ਬੰਦੇ ਰੱਖੇ ਹੋਏ ਆ, ਉਹ ਪੈਸੇ ਲੈ ਕੇ ਕਿਸ ਤਰ੍ਹਾਂ ਜੁਰਮ ਕਰਵਾ ਰਹੇ ਨੇ ਇਹ ਸੁਣ ਲਓ। SSP ਆਪਰੇਸ਼ਨ ਨਹੀਂ ਜਿਹੜਾ SSP ਆਪਰੇਸ਼ਨ ਸਾਡਾ ਜਾਂ ਆਂਦਾ ਵੀ ਦਿਓ ਹੀ ਨਾ 9 ਬੀਜ ਲਿਆਓ ਤੇ ਜਾਂ 1300 ਗ੍ਰਾਮ ਦਾ ਦਿਓ, ਪਰਚਾ ਘੱਟ ਨਹੀਂ ਦੇਣਾ। ਪਰਚੀ ਲੱਗਦੀ ਹੀ ਉਹ ਪਰਚੀ ਲੱਗਣੀ ਹੈ, ਜੇ ਤੇ ਭਰ ਝਾੜ ਚੁੱਕ ਲੈਣਾ ਵਾ ਤੇ ਮੈਂ ਉਹਨਾਂ ਨੂੰ ਹਾਂ ਕਰ ਲੈਣਾ ਵਾ। ਜੇ 2 ਲੱਖ ਰੁਪਈਆ ਹੁਣ ਮੈਂ ਕਿੱਥੋਂ ਦਿਆਂ, ਮੈਨੂੰ ਦੱਸੋ। ਛੋਟਾ ਕਰਾ ਲਾ ਜਿਵੇਂ ਆਂਦੇ ਕਿ ਨਹੀਂ, ਉਹ 10-11 ਗ੍ਰਾਮ ਦਾ ਕਰਾ ਲਾ। ਹੁਣ RPO ਦਾ ਰੌਲਾ ਬਣਿਆ ਜਾਏਗਾ ਤੇ ਫਿਰ ਕਿੱਥੇ ਲੱਗਾਂਗੇ। ਕੱਚੀ ਬੀ ਦਾ ਇੰਨਾ ਰੇਟ ਆ, ਪੱਕੀ ਬੀ ਦਾ ਇੰਨਾ ਰੇਟ ਆ। ਇਹ ਜਨਾਬੇ ਦੀ ਕੱਲੀ ਆਡੀਓ ਜਿਹੜੀ ਹੈ ਨਾ 4-4 5-5 ਮਿੰਟ ਦੀ, ਇਹ ਤੁਹਾਨੂੰ ਮੈਂ ਕੱਲੀ ਸੁਣਾਵਾਂਗਾ। ਸਾਡੇ ਫੈਸਲਾਬਾਦ ਦਾ ਇਲਾਕਾ ਜੜ੍ਹਾਂ ਵਾਲਾ, ਉਹਦਾ ਥਾਣਾ ਸਿਟੀ, ਉੱਥੇ ਹੁੰਦਾ ਕੀ ਪਿਆ ਵਾ ਕਿ ਇੱਕ ਮਨਸ਼ਿਆਤ ਫਰੋਸ਼ ਦੇ ਨਾਲ ਕਿੱਦਾਂ ਡੀਲਾਂ ਹੋ ਰਹੀਆਂ ਵਾ, ਕਿੰਨੇ ਪੈਸੇ ਤੈਅ ਹੋ ਰਹੇ ਆ। ਜਨਾਬ ਇੱਕ ਹੈਗਾ ਜੀ ਅਤੀਕ ਗੁੱਜਰ, 11 ਕਾਲਾਂ ਕੀਤੀਆਂ। ਅੱਗੇ ਆ ਗਿਆ ਜੀ ਸ਼ਦਾਦ ਖਾਨ, ਇਸ ਬੰਦੇ ਨੇ ਕਾਲਾਂ ਕੀਤੀਆਂ 1 2 3 4। ਨੌਵੇਂ ਰਜ਼ਾਕਾਰ ਦੀਆਂ ਵੀ ਬੇਤਹਾਸ਼ਾ ਕਾਲਾਂ ਜਿਹੜੀਆਂ ਵਾ ਉਹ ਜ਼ੁਬੈਰੀ ਦੇ ਨਾਲ। ਤੁਸੀਂ ਉਹਨੂੰ ਦੱਸ ਰਹੇ ਹੋ ਕਿ RPO ਸਾਹਿਬ ਸਾਡੀ ਜਾਨ ਨਹੀਂ ਛੱਡ ਰਹੇ, RPO ਸਾਹਿਬ ਸਾਡਾ ਸ਼ਹਿਰ ਨਹੀਂ ਛੱਡ ਰਹੇ, ਇਹ ਸਾਡੇ ਮਗਰ ਲੱਗੇ ਹੋਏ ਆ ਕਿ SSP ਆਪਰੇਸ਼ਨ ਜਿਹੜਾ ਵਾ ਉਹ ਕਹਿੰਦਾ ਜੀ ਇੰਨੀ ਮਨਸ਼ਿਆਤ ਦਾ ਪਰਚਾ ਦੇਣਾ ਵਾ, ਇਹ ਤੋਂ ਘੱਟ ਨਹੀਂ ਦੇਣਾ, ਇੰਨਾ ਦੇਵੋਗੇ ਤਾਂ ਤੁਹਾਨੂੰ ਛੱਡਣਾ ਵਾ। अस्सलाम वालेकुम। अच्छा जी, वज़ीर आला पंजाब, IG पंजाब ते RPO फैसलाबाद, CPO फैसलाबाद, इन्हां सारिਆਂ ने एक अहद कीता होया कि शहर दे विचों जराइम दा खात्मा करना। लेकिन जनाब ਜਿਹੜੇ ਤੁਹਾਡੇ ਮਤਹਿਤ ਲੱਗੇ ਹੋਏ ਆ, ਜਿਹੜੇ ਤੁਸੀਂ ਥਾਣਿਆਂ ਦੇ ਵਿੱਚ SHO ਤਾਇਨਾਤ ਕੀਤੇ ਹੋਏ ਆ, ਜਿਹੜੇ SHOਆਂ ਨੇ ਗਨਮੈਨ ਰੱਖੇ ਹੋਏ ਆ, ਜਿਹੜੇ SHOਆਂ ਨੇ ਪ੍ਰਾਈਵੇਟ ਬੰਦੇ ਰੱਖੇ ਹੋਏ ਆ, ਉਹ ਪੈਸੇ ਲੈ ਕੇ ਕਿਸ ਤਰ੍ਹਾਂ ਜੁਰਮ ਕਰਵਾ ਰਹੇ ਨੇ ਇਹ ਸੁਣ ਲਓ ਤੇ ਅੱਗੇ ਬਾਅਦ 'ਚ ਗੱਲ ਕਰਦੇ ਹਾਂ। SSP ਆਪਰੇਸ਼ਨ ਨਹੀਂ ਜਿਹੜਾ SSP ਆਪਰੇਸ਼ਨ ਸਾਡਾ ਉਹ ਆਂਦਾ ਵੀ 1300 ਤੋਂ ਘੱਟ ਨਹੀਂ ਦੇਣ ਦਿੰਦਾ ਪਰਚਾ, ਜਾਂ ਆਂਦਾ ਵੀ ਦਿਓ ਹੀ ਨਾ 9 ਬੀਜ ਲਿਆਓ ਤੇ ਜਾਂ 1300 ਗ੍ਰਾਮ ਦਾ ਦਿਓ, ਪਰਚਾ ਘੱਟ ਨਹੀਂ ਦੇਣਾ। ਪਰਚੀ ਲੱਗਦੀ ਹੀ ਉਹ ਪਰਚੀ ਲੱਗਣੀ ਹੈ, ਜੇ ਤੇ ਭਰ ਝਾੜ ਚੁੱਕ ਲੈਣਾ ਵਾ ਤੇ ਮੈਂ ਉਹਨਾਂ ਨੂੰ ਹਾਂ ਕਰ ਲੈਣਾ ਵਾ। ਜੇ 2 ਲੱਖ ਰੁਪਈਆ ਹੁਣ ਮੈਂ ਕਿੱਥੋਂ ਦਿਆਂ, ਮੈਨੂੰ ਦੱਸੋ। ਛੋਟਾ ਕਰਾ ਲਾ ਜਿਵੇਂ ਆਂਦੇ ਕਿ ਨਹੀਂ, ਉਹ 10-11 ਗ੍ਰਾਮ ਦਾ ਕਰਾ ਲਾ। ਇਹ ਆ ਵੀ 9 ਸੀ ਕੱਚੀ ਜਿਹੜੀ ਮਤਲਬ ਵੀ 1200 ਤੋਂ ਵੀ ਥੱਲੇ ਆ ਜਾਊਗੀ। ਮੈਂ ਉਧਰੋਂ ਇਹ ਵੀ ਪੁੱਛ ਲਿਆ ਵੀ ਤੈਨੂੰ ਕੋਈ 9-20 ਦਾ ਦੇ ਦਿਓ, 9 ਸੀ ਦਾ ਨਾਂ ਦਿਆ ਜਿਵੇਂ ਮੌਲਵੀ ਦਾ ਪੁੱਤ ਹੈ ਤੇ ਜਨਾਬ ਅੱਛੀ ਆ। ਡਾਇਰੈਕਟ ਵੀ ਸਾਹਿਬ ਨੂੰ ਕੱਲ ਉਹਨੇ ਸਾਹਿਬ ਨਾਲ ਵੀ ਹੋਈ ਹੈ ਮੇਰੀ ਗੱਲ। ਹੁਣ RPO ਦਾ ਰੌਲਾ ਬਣਿਆ ਜਾਏਗਾ ਤੇ ਫਿਰ ਕਿੱਥੇ ਲੱਗਾਂਗੇ। ਪਰ ਇਹ ਤੇ IG ਦੇ ਹੱਥ ਦਾ ਵਾ, ਇਹਨੂੰ ਭੈਣ ਚੋ ਜਦੋਂ ਬਦਲਣਾ ਉਹਨੇ ਆਪ ਹੀ ਬਦਲ ਕਿੱਥੇ ਲਾਣਾ। ਨਹੀਂ ਇਹ ਤੇ 30,000 ਰੁਪਏ ਦੇ ਪੈਸੇ ਕਹੇ ਤੇ ਮੈਂ ਨਾ ਲੈਣਾ ਵਾ, ਉਹ ਹਜ਼ਾਰ ਤੋਂ ਉੱਤੇ ਦੇਣਾ ਹੀ ਉਹਨਾਂ ਨੇ। 9B ਦਾ ਪਰਚਾ, 9B ਦਾ ਪਰਚਾ ਤੇ ਪਰਚੀ ਇੱਕ ਲੱਗਣੀ ਉਹ 50 ਤੇ ਮੈਂ ਉਹਨਾਂ ਨੂੰ ਪੁੱਛਿਆ ਨਾ ਵੀ ਨਹੀਂ ਮੰਨਦੇ ਹੋ 50, ਉਹ ਤੈਨੂੰ ਪਤਾ ਹੀ ਹੁਣ ਪੁੱਛਦੀ ਵੀ ਜਿਹਨੂੰ ਮਰਜ਼ੀ ਆਵਾਜ਼ ਪੁੱਛ ਕੇ ਵੇਖ ਲਾ, ਉਹ ਪਰਚੀ ਵਾਲਾ ਹੀ ਖਾਤਾ ਵਾ, ਪਰਚੀ ਤੋਂ ਥੱਲੇ ਨਹੀਂ ਗੱਲ ਕਰਦੇ ਉਹ। ਚੈੱਕ ਕਰਵਾ ਕੇ ਮੈਨੂੰ FIR ਦੀ ਕਾਪੀ ਸੈਂਡ ਕਰ ਦੇ, ਤੇਰੇ ਅਕਾਊਂਟ 'ਚ ਉਸੇ ਟਾਈਮ ਪੈਸੇ ਆ ਜਾਂਦੇ। ਗੱਲ ਖਤਮ। ਫੋਨ 'ਚ ਨਹੀਂ ਕੋਈ ਜਾਮਣ ਦੇ ਪੂਰੀ ਸਿਟੀ ਲੁੱਟ ਕੇ ਖਾ ਗਿਆ ਵਾ। ਡੇਢ ਉਹ ਤੇ 2 ਆਂਦੇ ਆ, ਲੇਕਿਨ ਮੈਂ ਕਹਿੰਦਾ ਨਹੀਂ ਡੇਢ, ਸਾਨੂੰ 100-200 ਨਾਲ ਕਿਹੜਾ ਫੁੱਲ ਲੱਗ ਜਾਣਾ। मैं शुजात खान गल करता हूँ। ਸ਼ੁਦਾਲ ਭਾਈ WhatsApp ਦਾ ਮੋਬਾਈਲ ਨਹੀਂ ਹੈ ਮੇਰੇ ਕੋਲ। कल हम तू ना करें या करें 1100 ਗ੍ਰਾਮ ਦਾ ਪਰਚਾ ਤੇ ਲੱਖ ਰੁਪਈਆ ਕਹਿੰਦਾ ਦੇ ਦੇ। 1250 ग्राम की दे दे, ओदी भी जल्दी जमानत हो जाती। ਤੇ ਇਸੇ ਚੀਜ਼ ਦੇ ਤੇ ਪੈਸੇ ਦੇਣੇ, ਹੋਰ ਕਾਹਦੇ ਪੈਸੇ ਦੇਣੇ। ठीक हो गया, 2 करते। ਸਾਰਿਆਂ ਨੇ ਚੰਗਾ ਵੀ ਪੂਨਾ ਸਾਈਡ ਦੇ 5000 ਲੈ ਗਏ। ਜੜ੍ਹਾਂ ਵਾਲੇ ਦਾ ਰਹਿਣ ਵਾਲਾ ਜੀ ਜ਼ੁਬੈਰ ਉਰਫ ਜ਼ੁਬੈਰੀ, ਇੱਕ ਵੱਡਾ ਮਨਸ਼ਿਆਤ ਫਰੋਸ਼ ਆ ਜਿਹਦਾ ਮੁਕੱਦਮਾਤ ਦੀ ਲਿਸਟ ਵੀ ਚੰਗੀ ਵੱਡੀ ਆ। ਖੈਰ ਜੀ ਨੂੰ ਆਪਾਂ ਬਾਅਦ ਦੇ ਵਿੱਚ ਤਫਸੀਲ ਨਾਲ ਤੇ ਗੱਲਬਾਤ ਕਰਦੇ ਆ। ਇਹਦਾ ਇੱਕ ਸ਼ਾਗਿਰਦ ਬਲਾਲ ਉਰਫ ਚੰਦੂ ਕੋ ਇਦਾਂ ਦਾ ਬੰਦਾ ਜਿਹੜਾ ਨਾ
ਪੁਲਿਸ ਵਾਲਿਆਂ ਨੇ ਫੜ ਲਿਆ। ਤੇ ਜਦੋਂ ਪੁਲਿਸ ਵਾਲਿਆਂ ਨੇ ਬਲਾਲ ਨੂੰ ਫੜ ਲਿਆ ਨਾ ਤੇ ਜਨਾਬੇ ਅਲੀ ਰੇਡ ਤੈਅ ਹੋਣਾ ਸ਼ੁਰੂ ਹੋ ਗਏ। ਕੱਚੀ ਬੀ, ਪੱਕੀ ਬੀ, ਕੱਚੀ ਏ, ਪੱਕੀ ਬੀ, ਕੱਚੀ 9C, ਪਤਾ ਨਹੀਂ ਸਾਨੂੰ ਤਾਂ ਇਹਨਾਂ ਦਾ ਪਤਾ ਵੀ ਨਹੀਂ ਹੁੰਦੀਆਂ ਕਿੰਨੀਆਂ ਕਿੰਨੀਆਂ। ਕੱਚੀ ਬੀ ਦਾ ਇੰਨਾ ਰੇਟ ਆ, ਪੱਕੀ ਬੀ ਦਾ ਇੰਨਾ ਰੇਟ ਆ, ਕੱਚੀ ਏ ਦਾ ਇੰਨਾ ਰੇਟ ਆ, ਪੱਕੇ ਏ ਦਾ ਇੰਨਾ ਰੇਟ ਆ, ਕੱਚੀ 9C ਦਾ ਇੰਨਾ ਰੇਟ ਆ, ਪੱਕੀ 9C ਦਾ ਇੰਨਾ ਰੇਟ ਆ। ਇਹ ਜਨਾਬੇ ਦੀ ਕੱਲੀ ਆਡੀਓ ਜਿਹੜੀ ਹੈ ਨਾ 4-4 5-5 ਮਿੰਟ ਦੀ, ਇਹ ਤੁਹਾਨੂੰ ਮੈਂ ਕੱਲੀ ਸੁਣਾਵਾਂਗਾ। ਤੁਸੀਂ ਸਿਰਫ ਸਾਡੇ ਨਾਲ ਰਹਿਣਾ ਵਾ ਤੇ ਤੁਸੀਂ ਦੇਖਣਾ ਸਾਡੇ ਫੈਸਲਾਬਾਦ ਦਾ ਇਲਾਕਾ ਜੜ੍ਹਾਂ ਵਾਲਾ, ਉਹਦਾ ਥਾਣਾ ਸਿਟੀ, ਉੱਥੇ ਹੁੰਦਾ ਕੀ ਪਿਆ ਵਾ ਕਿ ਇੱਕ ਮਨਸ਼ਿਆਤ ਫਰੋਸ਼ ਦੇ ਨਾਲ ਕਿੱਦਾਂ ਡੀਲਾਂ ਹੋ ਰਹੀਆਂ ਵਾ, ਕਿੰਨੇ ਪੈਸੇ ਤੈਅ ਹੋ ਰਹੇ ਆ। ਉੱਥੇ ਜਿਹੜਾ ਅਫਸਰ ਲੱਗਾ ਹੋਇਆ, ਜਿਹੜਾ SHO ਲੱਗਾ ਹੋਇਆ, ਜਿਹੜਾ ਡਿਪਟੀ ਲੱਗਾ ਹੋਇਆ, ਜਿਹੜੇ ਦੂਸਰੇ ਅਫਸਰ ਲੱਗੇ ਹੋਏ ਆ, ਕਿਆ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਕਿ ਉਹਨਾਂ ਦੇ ਥੱਲਾ ਅਮਲਾ ਕੀ ਗੁੱਲ ਖਿਲਾ ਰਿਹਾ ਵਾ ਜਨਾਬ। ਅਗਰ ਅਸੀਂ ਸਾਰਾ ਕੁਝ ਦੱਸਣਾ ਵਾ ਤੇ ਜਨਾਬ ਕਿਤੇ ਮੈਨੂੰ ਮਾੜਾ ਮੋਟਾ ਅਫਸਰ ਲਾ ਦਿਓ, ਮੈਂ ਤੁਹਾਨੂੰ ਪੱਕੀਆਂ ਰਿਪੋਰਟਾਂ ਦਿਆ ਕਰਾਂਗਾ। ਜਿੰਨੀ ਮਿਹਨਤ ਮੈਂ ਸਟੋਰੀ ਤੇ ਕੀਤੀ ਹੈ ਨਾ, ਤੇ ਜਨਾਬ ਅਗਰ ਕੱਲਾ ਸਬੂਤ ਕਹੋਗੇ ਨਾ, ਉਹ ਲਿਆ ਕੇ ਮੈਂ ਜਨਾਬ ਦੇ ਟੇਬਲ ਦੇ ਉੱਤੇ ਰੱਖ ਦਿਆਂਗਾ। ਹੁਣ ਇਹ ਨਾ ਕਰਿਓ ਕਿ ਜਨਾਬ 2 ਕਾਂਸਟੇਬਲ ਮੁਅੱਤਲ ਕਰਕੇ ਬਾਕੀਆਂ ਨੂੰ ਜਿਹੜੀ ਚਿੱਟੀ ਪਰਚੀ ਹੁੰਦੀ ਦੇ ਕੇ ਤੇ ਫਾਰਗ ਕਰ ਦਿਓ। ਜਨਾਬ ਇੱਕ ਹੈਗਾ ਜੀ ਅਤੀਕ ਗੁੱਜਰ, ਇਹ ਹੈਗਾ ਜੀ ਹਵਾਲਦਾਰ, ਇਹਨੇ ਮਨਸ਼ਿਆਤ ਫਰੋਸ਼ ਨੂੰ ਇੱਕ ਦਿਨ ਦੇ ਵਿੱਚ 11 ਕਾਲਾਂ ਕੀਤੀਆਂ। 11 ਕਾਲਾਂ ਦੇ ਵਿੱਚ ਤਕਰੀਬਨ 1 ਘੰਟਾ ਇਸ ਭਾਈ ਦੀ ਗੱਲ ਹੋਈ ਆ ਉਸ ਮਨਸ਼ਿਆਤ ਫਰੋਸ਼ ਦੇ ਨਾਲ। ਕੱਚੀ ਸੀ, ਪੱਕੀ ਵੀ, ਕੱਚੀ ਏ, ਪੱਕੀ ਵੀ, Z ਤੱਕ ਗਿਣਤੀ ਕੱਚੀ ਪੱਕੀ। ਉਸ ਤੋਂ ਬਾਅਦ ਅੱਗੇ ਆ ਗਿਆ ਜੀ ਇਹ ਦੋਨੇ ਗਨਮੈਨ ਨੇ SHO ਦੇ, ਤੇ SHO ਦੇ ਗਨਮੈਨ ਕਿਹੜੇ ਗੁੱਲ ਖਿਲਾ ਰਹੇ ਆ, ਕਿਹਦੇ ਕਹਿਣ ਤੇ ਖਿਲਾ ਰਹੇ ਆ, ਇਹਦੀ ਇਨਕੁਆਇਰੀ ਜ਼ਰੂਰ ਕਰਨਾ ਜਨਾਬ ਅਫਸਰਾਨੇ ਬਾਲਾ ਸਾਹਿਬ। ਅੱਗੇ ਆ ਗਿਆ ਜੀ ਸ਼ਹਜ਼ਾਦ ਖਾਨ, ਇਸ ਬੰਦੇ ਨੇ ਕਾਲਾਂ ਕੀਤੀਆਂ 1 2 3 4, ਇੱਕ ਦਿਨ ਦੇ ਵਿੱਚ 4 ਕਾਲਾਂ ਕੀਤੀਆਂ ਜਦੋਂ ਬਲਾਲ ਜਿਹੜਾ ਮੁੰਡਾ ਫੜਿਆ ਸੀਗਾ। ਫਿਰ ਅੱਗੇ ਆ ਗਏ ਜੀ ਰਜ਼ਾਕਾਰ, ਉਹਦਾ ਨਾਮ ਆ ਜੀ ਨੋਮਾ ਰਜ਼ਾਕਾਰ। ਨੋਮੇ ਰਜ਼ਾਕਾਰ ਦੀਆਂ ਵੀ ਬੇਤਹਾਸ਼ਾ ਕਾਲਾਂ ਜਿਹੜੀਆਂ ਵਾ ਉਹ ਜ਼ੁਬੈਰੀ ਦੇ ਨਾਲ। ਅਗਰ ਅਫਸਰਾਨੇ ਬਾਲਾ ਕਹਿਣਗੇ ਤੇ ਜਨਾਬ ਮੈਂ CDR ਮੁਕੰਮਲ ਪ੍ਰੂਫਾਂ ਦੇ ਨਾਲ ਆ ਤੁਹਾਡਾ ਜਿਹੜਾ ਸੋਹਣਾ ਟੇਬਲ ਆ ਉਹਦੇ ਉੱਤੇ ਇੰਜ ਕਰਕੇ ਰੱਖ ਦੇਵਾਂਗਾ, ਤੁਸੀਂ ਆਪ ਪੜ੍ਹ ਲੈਣਾ। ਇਨਕੁਆਇਰੀ ਲੰਬੀ ਜਾਣ ਦੀ ਜ਼ਰੂਰਤ ਨਹੀਂ ਹੋਏਗੀ। ਹੁਣ ਅਸਲ ਕਹਾਣੀਆਂ ਲਾਉਂਦੇ ਆ। ਉਹ ਮੁੰਡਾ ਫੜ ਲਿਆ ਜਨਾਬੇ ਅਲੀ, ਉਹਦੇ ਕੋਲੋਂ ਮੇਰੇ ਜ਼ਰਾਏ ਦੇ ਮੁਤਾਬਕ 25 ਗ੍ਰਾਮ ਚਰਸ ਨਿਕਲੀ। ਇੰਨੀ ਕੁ ਹੁੰਦੀ 25 ਗ੍ਰਾਮ, ਕਾਸ਼ ਕਿ ਨਹੀਂ ਹੁੰਦੀ, ਇੰਨੀ ਕੁ ਹੁੰਦੀ 25 ਗ੍ਰਾਮ ਚਰਸ। 25 ਗ੍ਰਾਮ ਚਰਸ ਨਿਕਲੀ ਜੀ। ਉਹ ਜਨਾਬੇ ਅਲੀ ਉਹਨਾਂ ਨੇ ਕਿਹਾ ਜੀ ਕਿ ਇਹ ਤੇ ਕੱਚੀ ਦੇ ਦਿਓ, ਪੱਕੀ ਦੇ ਦਿਓ। ਇਹਦਾ ਜਿਹੜਾ ਉਸਤਾਦ ਆ ਜ਼ੁਬੈਰੀ, ਉਹਨੂੰ ਜਾ ਕੇ ਫੜ ਲਓ। ਉਹਦੇ ਨਾਲ ਫੋਨ ਤੇ ਗੱਲਾਂ ਹੋਣ ਲੱਗ ਗਈਆਂ, ਜਨਾਬ ਲੱਖ ਰੁਪਇਆ ਦੇ ਦਿਓ, 1.5 ਲੱਖ ਰੁਪਇਆ ਦੇ ਦਿਓ, ਅਸੀਂ ਇੱਦਾਂ ਕਰ ਦਾਂਗੇ। ਹੁਣ ਇਹਨਾਂ ਬੇਵਕੂਫਾਂ ਨੂੰ, ਇਹਨਾਂ ਪੁਲਿਸ ਵਾਲਿਆਂ ਨੂੰ ਜਿਹੜੇ 10-10 12-12 ਸਾਲਾਂ ਤੋਂ ਉਸੇ ਥਾਣੇ ਦੇ ਵਿੱਚ ਤਾਇਨਾਤ ਆ, ਉਹਨਾਂ ਨੂੰ ਨਹੀਂ ਪਤਾ ਕਿ ਜ਼ੁਬੈਰ ਉਰਫ ਜ਼ੁਬੈਰੀ ਜਿਹੜਾ ਵਾ ਤੁਹਾਡੇ ਮੂੰਹ 'ਚੋਂ ਗੱਲਾਂ ਕਢਾ ਰਿਹਾ ਵਾ, ਤੁਹਾਨੂੰ ਲਮਕਾਉਣਾ ਚਾਹ ਰਿਹਾ ਵਾ। ਤੁਸੀਂ ਉਹਨੂੰ ਗੱਲਾਂ ਦੱਸ ਰਹੇ ਹੋ, ਤੁਸੀਂ ਉਹਨੂੰ ਦੱਸ ਰਹੇ ਹੋ ਕਿ RPO ਸਾਹਿਬ ਸਾਡੀ ਜਾਨ ਨਹੀਂ ਛੱਡ ਰਹੇ, RPO ਸਾਹਿਬ ਸਾਡਾ ਸ਼ਹਿਰ ਨਹੀਂ ਛੱਡ ਰਹੇ, ਇਹ ਸਾਡੇ ਮਗਰ ਲੱਗੇ ਹੋਏ ਆ। ਤੁਸੀਂ ਉਹਨਾਂ ਨੂੰ ਦੱਸ ਰਹੇ ਹੋ ਕਿ SSB ਆਪਰੇਸ਼ਨ ਜਿਹੜਾ ਵਾ ਉਹ ਕਹਿੰਦਾ ਜੀ ਇੰਨੀ ਮਨਸ਼ਿਆਤ ਦਾ ਪਰਚਾ ਦੇਣਾ ਵਾ, ਇਹ ਤੋਂ ਘੱਟ ਨਹੀਂ ਦੇਣਾ, ਇੰਨਾ ਦੇਵੋਗੇ ਤਾਂ ਤੁਹਾਨੂੰ ਛੱਡਣਾ ਵਾ, ਇੰਨਾ ਦੇਵੋਗੇ ਤਾਂ ਤੁਹਾਨੂੰ ਛੱਡਣਾ। ਜਨਾਬ ਤੁਸੀਂ ਤਾਂ ਕੋਈ ਪਰਚਾ ਵੀ ਨਾ ਦਿੱਤਾ। ਤੁਸੀਂ 25 ਗ੍ਰਾਮ ਫੜੀ ਸੀ, ਤੁਸੀਂ ਉਹਦਾ ਪਰਚਾ ਵੀ ਨਹੀਂ ਦਿੱਤਾ। ਤੁਸੀਂ ਸਾਰੀ ਰਾਤ ਡੀਲਾਂ ਕਰਦੇ ਰਹੇ। ਅਖੀਰੀ ਆ ਕੇ ਜਨਾਬੇ ਅਲੀ ਉਹਨਾਂ ਨੇ ਧੜ ਤੇ ਬੈਲ ਪਵਾਤਾ। ਅੱਛਾ ਜੀ, ਮੈਂ ਜਨਾਬ ਉੱਥੇ ਜਿਹੜੇ SHO ਸਾਹਿਬ ਲੱਗੇ ਹੋਏ ਆ ਜਾਂ ਉੱਥੇ ਜਿਹੜੇ DSP ਸਾਹਿਬ ਲੱਗੇ ਹੋਏ ਆ, ਉਹਨਾਂ ਨੂੰ ਇਹ ਗੱਲ ਪੁੱਛਾਂਗਾ ਕਿ ਇਹ ਬੰਦੇ ਜਿਹੜੇ ਨੇ, ਜਿਹੜਾ ਅਤੀਕ ਗੁੱਜਰ ਆ, ਸ਼ਹਜ਼ਾਦ ਖਾਨ ਆ, ਨੋਮਾ ਵਾ, ਉੱਥੇ ਮੁੰਚੀ ਜਿਹੜਾ ਲੱਗਾ ਹੋਇਆ ਵਾ, ਇਹ ਬਾਰ-ਬਾਰ ਐਸੇ ਥਾਣੇ ਦੇ ਵਿੱਚ ਕਿਉਂ ਲੱਗਦੇ ਪਏ ਆ? ਇਹਨਾਂ ਨੇ ਮਨਸ਼ਿਆਤ ਫਰੋਸ਼, ਪਤਾ ਇਹਨਾਂ ਨੂੰ ਫੋਨ ਤੇ ਕੀ ਕਹਿ ਰਿਹਾ? ਉਹ ਗਾਲਾਂ ਕੱਢ ਰਿਹਾ ਕਿ ਜਨਾਬ ਤੁਸੀਂ 10 ਮਰਲੇ ਦਾ ਪਲਾਟ ਲੈ ਲਿਆ, ਤੁਸੀਂ ਹਰਾਮ ਖਾ ਗਏ, ਤੁਸੀਂ ਲੁੱਟ ਕੇ ਖਾ ਗਏ ਸ਼ਹਿਰ ਨੂੰ। 40 ਬੰਦੇ ਹੋਰ ਮਨਸ਼ਿਆਤ ਵੇਚਣ ਡੇ ਆ। ਮੈਂ ਤੁਹਾਨੂੰ ਦੱਸ ਦਿਨਾ ਕਿ ਫੀਮ ਜਿਹੜੀ ਆ ਕਿੱਥੋਂ ਮਿਲਦੀ ਪਈ ਆ, ਮੈਂ ਤੁਹਾਨੂੰ ਦੱਸ ਦਿਨਾ ਆਈਸ ਕਿੱਥੋਂ ਮਿਲਦੀ ਪਈ ਆ। ਜਾ ਕੇ ਉਹਨਾਂ ਨੂੰ ਫੜੋ, ਉਹਨਾਂ ਤੇ ਰੇਡ ਕਰੋ। ਜਨਾਬ ਮੇਰਾ ਮੁੰਡਾ ਜਿਹੜਾ ਵਾ ਉਹਦਾ ਲੱਖ ਲੈ ਲਓ, ਉਹਦਾ 2 ਲੱਖ ਲੈ ਲਓ। ਮੈਂ ਕਹਿੰਦਾ ਕਿ ਜਿਹੜਾ ਬੰਦਾ ਵੇਚਦਾ ਪਿਆ ਵਾ ਉਹਨੂੰ ਤੁੰਨ ਕੇ ਸਜ਼ਾ ਦਿਓ। ਅਗਰ ਜ਼ੁਬੈਰੀ ਵੇਚਦਾ ਪਿਆ ਵਾ, ਇਹਨੂੰ ਵੀ ਜਨਾਬੇ ਲਈ ਫਾਇਲ ਲਾ ਦਿਓ। ਅਗਰ ਬਲਾਲ ਵੇਚਦਾ ਸੀਗਾ ਤੇ ਬਲਾਲ ਤੇ ਮੁਕੱਦਮਾ ਦਰਜ ਹੋਣਾ ਚਾਹੀਦਾ ਸੀ। ਜਿਹੜੇ ਹੋਰ 40 ਵੇਚਦੇ ਪਏ ਉਹਨਾਂ ਤੇ ਮੁਕੱਦਮਾ ਦਰਜ ਹੋਣਾ ਚਾਹੀਦਾ। ਲੇਕਿਨ ਜਨਾਬ ਇਹਨਾਂ ਤੇ ਵੀ ਮੁਕੱਦਮਾ ਦਰਜ ਹੋਣਾ ਚਾਹੀਦਾ। ਜਿਹੜੇ ਪੁਲਿਸ ਅਹਿਲਕਾਰ ਜਿਹੜੇ ਆ ਪੈਸੇ ਲੈ ਕੇ ਜੁਰਮ ਕਰਾ ਰਹੇ ਆ, ਜਿਹੜੇ ਪੁਲਿਸ ਅਹਿਲਕਾਰ ਆਪਣੇ ਅਫਸਰਾਂ ਨੂੰ ਬਦਨਾਮ ਕਰ ਰਹੇ ਆ, ਜਿਹੜੇ ਪੁਲਿਸ ਅਹਿਲਕਾਰ SSB ਆਪਰੇਸ਼ਨ ਦਾ ਨਾਮ ਲੈ ਕੇ ਪੈਸੇ ਲੈ ਰਹੇ ਆ, ਜਿਹੜੇ ਪੁਲਿਸ ਅਹਿਲਕਾਰ RPO ਫੈਸਲਾਬਾਦ ਦਾ ਕਹਿ ਰਹੇ ਆ ਕਿ ਇਹਦਾ ਤਬਾਦਲਾ ਕਿਉਂ ਨਹੀਂ ਹੋ ਰਿਹਾ। ਜਨਾਬ ਇਹਨਾਂ ਤੇ ਵੀ ਨਾਲ ਮੁਕੱਦਮਾ ਦਰਜ ਹੋਣਾ ਚਾਹੀਦਾ ਵਾ। ਇਹਨਾਂ ਦੇ ਨਾਲ ਰਹਿਤ ਨਹੀਂ ਵਰਤੀ ਜਾਣੀ ਚਾਹੀਦੀ। ਇਹਨਾਂ ਦੇ ਪਿੱਛੇ ਕੌਣ ਆ, ਇਹਨਾਂ ਦੀ ਕੌਣ ਪੁਸ਼ਤਪਣਾਈ ਕਰ ਰਿਹਾ ਵਾ, ਉਹਨਾਂ ਦੇ ਵੀ ਜਨਾਬ ਮੁਕੱਦਮਾ ਦਰਜ ਹੋਣਾ ਚਾਹੀਦਾ ਵਾ। ਅੱਛਾ ਜੀ, ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸਣੀ ਆ ਕਿ ਇਹਦੇ ਵਿੱਚ 4 ਬੰਦੇ ਨੇ, ਇੱਕ ਬੰਦਾ ਫੜਿਆ ਹੋਇਆ 25 ਗ੍ਰਾਮ ਚਰਸ ਵਾਲਾ, 4 ਬੰਦੇ ਆਪਣੀ ਦਿਹਾੜੀ ਲਾ ਕੇ
ਇੱਕ ਦੂਜੇ ਨੂੰ ਗੰਦਾ ਕਰ ਰਹੇ ਨੇ। ਇੱਕ ਅਤੀਕ ਗੁੱਜਰ ਕਹਿ ਰਿਹਾ ਕਿ ਸ਼ਦਾਦ ਖਾਨ ਨੇ ਟੋਕਾ ਲਾ ਲੈਣਾ, ਸ਼ਦਾਦ ਖਾਨ ਕਹਿ ਰਿਹਾ ਨੋਮੇ ਨੇ ਟੋਕਾ ਲਾ ਲੈਣਾ, ਨੋਮਾ ਕਹਿ ਰਿਹਾ ਅਤੀਕ ਗੁੱਜਰ ਨੇ ਟੋਕਾ ਲਾ ਲੈਣਾ, ਲਿਹਾਜ਼ਾ ਮੇਰੇ ਨਾਲ ਮੁੱਕੋ, ਲਿਹਾਜ਼ਾ ਮੇਰੇ ਨਾਲ ਮੁੱਕੋ। ਮੈਂ ਜਨਾਬ SHO ਸਾਹਿਬ ਨੂੰ ਗੁਜ਼ਾਰਿਸ਼ ਕਰਾਂਗਾ ਕਿ ਜਨਾਬ ਤੁਸੀਂ ਸੱਤੂ ਪੀਤੇ ਹੋਏ ਆ। ਮੈਂ ਉੱਥੇ ਦੇ ਅਫਸਰਾਂ ਨੂੰ ਕਹਾਂਗਾ ਕਿ ਜਨਾਬ ਤੁਸੀਂ ਸੱਤੂ ਪੀਤੇ ਹੋਏ ਆ, ਕਿਹੜੀ ਸ਼ਹਿ ਤੁਸੀਂ ਪੀਤੀ ਹੋਈ ਆ ਕਿ ਤੁਹਾਡੇ ਥਾਣੇ ਦੇ ਵਿੱਚ ਇੱਕ ਮਨਸ਼ਿਆਤ ਫਰੋਸ਼ ਫੜਿਆ ਹੋਇਆ ਵਾ ਤੇ ਤੁਸੀਂ ਜਨਾਬੇ ਵਾਲੀ ਉਹਦੀਆਂ ਬੋਲੀਆਂ ਲਵਾ ਰਹੇ ਹੋ। ਇੱਕ 1.5 ਮੰਗ ਰਿਹਾ, ਇੱਕ 25 ਮੰਗ ਰਿਹਾ, ਇੱਕ 15 ਮੰਗ ਰਿਹਾ, ਇੱਕ ਲੱਖ ਰੁਪਇਆ ਮੰਗ ਰਿਹਾ। ਜਨਾਬ ਹੋਣ ਕੀ ਡਿਆ ਵਾ? ਥਾਣੇ ਆ ਜਾਂ ਇਦਾਂ ਦੀਆਂ ਬੋਲੀਆਂ ਤਾਂ ਲੱਗਦੀਆਂ ਜਨਾਬੇ ਵਾਲੀ ਸਵੇਰੇ ਸਵੇਰੇ ਮੰਡੀ ਦੇ ਵਿੱਚ ਧੜੀ ਇੰਨੇ ਦੀ, ਧੜੀ ਇੰਨੇ ਦੀ, ਧੜੀ ਇੰਨੇ ਦੀ। ਉਹ ਕੰਮ ਜਨਾਬੇ ਵਾਲੀ ਤੁਹਾਡੇ ਥਾਣੇ 'ਚ ਹੋ ਰਿਹਾ ਵਾ ਕਿ ਇੱਕ ਮਨਸ਼ਿਆਤ ਫਰੋਸ਼ ਦੀਆਂ ਬੋਲੀਆਂ ਲੱਗ ਰਹੀਆਂ ਵਾ। ਜਨਾਬ SHO ਸਾਹਿਬ, ਅਗਰ ਉਸ ਬੰਦੇ ਕੋਲੋਂ 25 ਗ੍ਰਾਮ ਬਰਾਮਦ ਹੋਈ ਸੀ ਤੇ ਉਹਦੀ FIR ਦੀ ਕਾਪੀ ਕਿੱਥੇ ਆ ਜਨਾਬ? ਤੁਸੀਂ ਜਦੋਂ ਬੈਲ ਪਿਆ ਪਹਿਲੇ ਡੀਲਾਂ ਕਰਦੇ ਰਹੇ, ਜਦੋਂ ਬੈਲ ਪਿਆ ਵਾ ਉਹਦੇ ਤੇ ਜਨਾਬੇ ਵਾਲੀ ਇੱਕ ਚੋਰੀ ਦਾ ਮੋਟਰਸਾਈਕਲ ਪਾ ਕੇ ਉਹਨੂੰ ਅਦਾਲਤ ਦੇ ਵਿੱਚ ਬੈਲੈਂਸ ਦੇ ਜ਼ਰੀਏ ਪੇਸ਼ ਕਰਾ ਦਿੱਤਾ ਤੇ ਉਸ ਚੋਰੀ ਦਾ ਮੋਟਰਸਾਈਕਲ ਵੀ ਉਸ ਬੰਦੇ ਨੂੰ ਹਫਤਾ ਪਹਿਲੇ ਮਿਲ ਗਿਆ। ਉਸ ਬੰਦੇ ਨੇ ਇੱਕ ਬੰਦਾ ਵੀ ਨਾਮਜ਼ਦ ਹਫਤਾ ਪਹਿਲੇ ਕੀਤਾ ਹੋਇਆ ਸੀਗਾ। ਜਨਾਬ ਕਰਨ ਕੀ ਡੇ ਹੋ, ਕਰਨਾ ਕੀ ਚਾਹੁੰਦੇ ਹੋ? ਕੋਈ ਗੱਲ ਸਾਡੀ ਆਵਾਮ ਨੂੰ ਵੀ ਦੱਸੋ। ਮੈਂ ਅਫਸਰਾਂ ਦੇ ਅੱਗੇ ਗੁਜ਼ਾਰਿਸ਼ ਕਰਾਂਗਾ ਕਿ ਖੁਦਾ ਦਾ ਨਾਮ ਆ ਸਾਡੇ ਸ਼ਹਿਰ ਫੈਸਲਾਬਾਦ ਦੇ ਇਹਨਾਂ ਪੁਲਿਸ ਅਫਸਰਾਂ ਨੂੰ ਜਨਾਬ ਠੀਕ ਕਰ ਲਓ। ਜਿਹੜੇ ਰੋਜ਼ ਪੁਲਿਸ ਮੁਕਾਬਲੇ ਹੋ ਰਹੇ ਆ, ਜਿਹੜੀਆਂ ਰੋਜ਼ ਡਕੈਤੀਆਂ ਵੱਜ ਗਈਆਂ ਵਾ, ਜਿਹੜੀ ਸ਼ਰੇਆਮ ਜਿਹੜੀ ਮਨਸ਼ਿਆਤ ਵਿਕਦੀ ਪਈ ਆ, ਇਹਦਾ ਇੱਕੋ ਹੀ ਹੱਲ ਆ ਕਿ ਜਨਾਬ ਡੰਡਾ ਤੁਹਾਡੇ ਹੱਥ ਦੇ ਵਿੱਚ ਹੋਵੇ ਤੇ ਇਹ ਜਿਹੜੇ 5-7 ਲੋਕ ਨੇ ਇਹਨਾਂ ਦੀ ਮਗਰ ਕੰਡ ਹੋਵੇ ਤੇ ਇਹਨਾਂ ਨੂੰ ਪਤਾ ਹੋਵੇ ਕਿ ਕਿੱਦਾਂ ਕੰਡ ਲਾਲ ਹੁੰਦੀ ਆ। ਬਹੁਤ ਸ਼ੁਕਰੀਆ।